ਇਹ ਜਿਹੜਾ ਅਕਾਲੀ ਐਲਾਨਨਾਮਾ ਲੈ ਕੇ ਆਏ ਹੋ ਇਹਦੇ ਵਿੱਚ ਖਾਸ ਤੌਰ ਤੇ ਜ਼ਰੂਰਤ ਕੀ ਹੈ, ਕਿਉਂ ਲਿਆਉਣਾ ਪਿਆ ਰੇ ਕਿ ਜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਅਨੁਸਾਰ ਇਹ ਪਲੇਟਫਾਰਮ ਸਿਰਜਿਆ ਗਿਆ ਤਾਂ ਇਹਦੇ ਜਿਹੜੇ ਨੀਤੀ ਹੈ, ਇਹਦੇ ਪ੍ਰੋਗਰਾਮ ਨੇ, ਇਹਦੇ ਏਜੰਡੇ ਨੇ ਉਹ ਬੜੇ ਕਲੀਅਰ ਹੋਣੇ ਚਾਹੀਦੇ ਨੇ। ਜੋ ਵੀ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਕੋਈ ਗੱਲ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਉਹਦੀ ਪਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਔਰ BBMB ਤੇ ਕੰਟਰੋਲ ਪੰਜਾਬ ਦਾ ਹੀ ਹੋਣਾ ਚਾਹੀਦਾ। ਇਹ ਧੱਕੇ ਨੇ ਕੇਂਦਰ ਦੇ ਸ਼ੁਰੂ ਤੋਂ ਹੋ ਰਹੇ ਨੇ, 1947 ਤੋਂ ਪੰਜਾਬ ਨਾਲ ਹੋ ਰਹੇ ਨੇ। ਪੰਜਾਬ ਦੇ ਲੋਕਾਂ ਨੂੰ 80 ਤਕਰੀਬਨ ਸਾਲ ਹੋਣ ਵਾਲੇ ਹੋ ਗਏ ਨਾ ਦੇਸ਼ ਦੀ ਆਜ਼ਾਦੀ ਨੂੰ, 79 ਸਾਲ ਹੋ ਚੱਲੇ, 83 ਸਾਲ। ਜੇ ਹਜੇ ਤੱਕ ਵੀ ਇਸ ਲੋਕਾਂ ਦੀਆਂ ਲੋੜਾਂ ਰੋਟੀ ਹੋ ਰਹਿ ਗਈਆਂ, ਆਟਾ ਦਾਲ ਹੀ ਰਹਿ ਗਈ, ਇਹਦੇ ਲਈ ਦੋਸ਼ੀ ਕੌਣ ਹੈ? ਇਹ ਸਰਕਾਰਾਂ ਸਮੇਂ ਦੀਆਂ, ਚਾਹੇ ਸਟੇਟ ਦੀਆਂ ਨੇ ਚਾਹੇ ਦੇਸ਼ ਦੀਆਂ ਨੇ, ਸਾਰੇ ਦੋਸ਼ੀ ਆ। ਸਰਕਾਰਾਂ ਜੇ ਸਾਨੂੰ ਰੱਖਣੇ ਉੱਥੇ ਕੀ ਚਾਹੁੰਦੀਆਂ ਨੇ ਵੀ ਇਹ ਲੋਕ ਬਸ ਇਹਨਾਂ ਦਾ ਲੈਵਲ ਇਹੀ ਆ, ਇਹਨਾਂ ਨੂੰ 5 ਕਿਲੋ ਆਟਾ ਦੇ ਦਿਓ ਤੇ 2 ਕਿਲੋ ਦਾਲ ਦੇ ਦਿਓ ਤੇ ਬਸ ਇਹਦੇ ਤੇ ਸਾਡੇ ਮਗਰ ਫਿਰੀ ਜਾਣ। ਇਵੇਂ ਪੰਜਾਬ ਵਿਕਸਿਤ ਨਹੀਂ ਹੋ ਸਕਦਾ। ਠੀਕ ਹੈ, ਜਿੱਥੇ ਲੋੜ ਹੈ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਪਰ ਉਹਨਾਂ ਨੂੰ ਰੁਜ਼ਗਾਰ ਵੀ ਦਿਓ। ਉਹ ਕਿਉਂ ਨਹੀਂ ਸਾਡੇ ਬਰਾਬਰ ਹੋ ਸਕਦੇ ਦੂਜੇ ਲੋਕਾਂ ਦੇ ਖਿਲਾਫ? ਕਿੰਨਾ ਗੈਪ ਹੈ ਅਮੀਰੀ ਤੇ ਗਰੀਬੀ ਦਾ ਪੰਜਾਬ, ਕਿੰਨਾ ਗੈਪ ਹੈ ਸ਼ਹਿਰਾਂ ਤੇ ਪਿੰਡਾਂ ਦੇ ਜੀਵਨ ਦਾ। ਪੰਜਾਬ ਤੇ ਪੰਥ ਦੇ ਹਕੀਕੀ ਮਸਲਿਆਂ ਲਈ ਤੇ 1920 ਚ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਫਿਰ ਅਕਾਲੀ ਦਲ ਦੇ ਵਿੱਚ ਇਦਾਂ ਦਾ ਕੀ ਵਾਪਰ ਗਿਆ ਜੀ ਜਿਹੜਾ ਇਹਨਾਂ ਹਕੀਕੀ ਮਸਲਿਆਂ ਤੋਂ ਲਾਂਭੇ ਹੋਣਾ ਪਿਆ ਉਹਨਾਂ ਨੂੰ? ਜਦੋਂ ਤੋਂ ਅਕਾਲੀ ਦਲ ਧਨਾੜ ਔਰ ਸਰਮਾਏਦਾਰ ਲੋਕਾਂ ਦੇ ਧੱਕੇ ਚੜ੍ਹ ਗਏ, ਜਿਹੜਾ ਸਿਧਾਂਤ ਹੀ ਇੱਕ ਤਰ੍ਹਾਂ ਦਾ ਇਹ ਬਣਾ ਲਿਆ ਕਿ ਪੈਸੇ ਦੇਖਣੇ ਨੇ, ਜਿਹਦੇ ਕੋਲ ਪੈਸੇ ਨੇ ਉਹਨੂੰ ਟਿਕਟਾਂ ਦੇਣੀਆਂ ਨੇ ਜਾਂ ਵੱਡੇ ਵੱਡੇ ਸਰਮਾਏਦਾਰ ਧਨਾੜ ਲੋਕਾਂ ਨੂੰ ਦੇਣੀਆਂ ਨੇ। ਸੋ ਉਦੋਂ ਫਿਰ ਸੇਵਾ ਦਾ ਜਿਹੜਾ ਸੰਕਲਪ ਆ ਉਹ ਪਿੱਛੇ ਪੈ ਗਿਆ, ਕਿਉਂਕਿ ਪਹਿਲਾਂ ਅਕਾਲੀ ਦਲ ਔਰ ਦੂਜੀਆਂ ਪਾਰਟੀਆਂ ਡਿਫਰੈਂਸ ਬਹੁਤ ਲੋਕਾਂ ਨੂੰ ਨਜ਼ਰ ਆਉਂਦਾ ਸੀ। ਇਹ ਕੁਰਬਾਨੀ, ਤਿਆਗ ਔਰ ਸੇਵਾ ਵਾਲੇ ਲੋਕ ਸੀ। ਸੋ ਇਹਨਾਂ ਲੋਕਾਂ ਨੇ ਇਹਨਾਂ ਨੂੰ ਵੀ ਉਹੋ ਜਿਹੀ ਬਣਾਤਾ, ਉਹੋ ਜਿਹੇ ਬੰਦੇ ਮੂਹਰੇ ਲਿਆ ਕੇ ਪ੍ਰਮੋਟ ਕਰ ਲਏ। ਇਹੀ ਬਕਰੇਵੇਂ ਸੀ ਸਾਡੇ, ਜਿਹਦੇ ਕਰਕੇ ਸਾਨੂੰ ਪਿੱਛੇ ਹਟ ਕੇ ਇਹ ਪਲੇਟਫਾਰਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿਰਜਿਆ ਗਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜਾਬ ਦੇ ਬਹੁਤ ਸਾਰੇ ਚਿੰਤਕਾਂ ਦੇ ਵੱਲੋਂ ਖਾਸ ਤੌਰ ਤੇ ਚਰਚਾ ਕੀਤੀ ਜਾਂਦੀ ਹੈ ਜਾਂ ਚਿੰਤਨ ਕੀਤਾ ਜਾਂਦਾ ਕਿ ਪੰਜਾਬ ਦੇ ਹਕੀਕੀ ਮਸਲੇ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ 1920 ਦੇ ਵਿੱਚ ਹੋਂਦ ਵਿੱਚ ਆਇਆ ਸੀ, ਕਿਤੇ ਨਾ ਕਿਤੇ ਪੰਜਾਬ ਦੀਆਂ ਸਫਾਵਾਂ ਦੇ ਵਿੱਚੋਂ ਬਹੁਤ ਸਾਰੇ ਉਹ ਜਿਹੜੇ ਹਕੀਕੀ ਮਸਲੇ ਆ ਉਹ ਅਲੋਪ ਹੋ ਚੁੱਕੇ ਆ। ਲਗਾਤਾਰ ਪੰਜਾਬ ਦੇ ਨਾਲ ਪਾਣੀਆਂ ਦੇ ਉੱਪਰ ਜਾਂ ਕਿਸਾਨੀ ਜਵਾਨੀ ਦੇ ਮਸਲਿਆਂ ਦੇ ਉੱਪਰ ਜ਼ਿਆਦਤੀ ਹੁੰਦੀ ਨਜ਼ਰ ਆ ਰਹੀ ਹੈ। ਇਸੇ ਨੂੰ ਲੈ ਕੇ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ, ਵੱਡੇ ਸਿਆਸਤਦਾਨਾਂ ਦੇ ਵੱਲੋਂ ਜ਼ਿਕਰ ਵੀ ਹੋਇਆ। ਇਸੇ ਨੂੰ ਲੈ ਕੇ ਪੁਨਰ ਸਰਜੀਤ ਅਕਾਲੀ ਦਲ ਜਿਹਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਇਕਬਾਲ ਸਿੰਘ ਝੁੰਦਾ ਸਾਡੇ ਨਾਲ ਸੀਨੀਅਰ ਅਕਾਲੀ ਆਗੂ ਰਹੇ ਨੇ, ਗੱਲਬਾਤ ਕਰਦੇ ਹਾਂ। ਝੁੰਦਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਇਹ ਜਿਹੜਾ ਅਕਾਲੀ ਐਲਾਨਨਾਮਾ ਲੈ ਕੇ ਆਏ ਹੋ ਇਹਦੇ ਵਿੱਚ ਖਾਸ ਤੌਰ ਤੇ ਜ਼ਰੂਰਤ ਕੀ ਹੈ, ਕਿਉਂ ਲਿਆਉਣਾ ਪਿਆ ਜੀ? ਦੇਖੋ, ਹਰ ਪਾਰਟੀ ਨੂੰ ਆਪਦਾ ਵਿਜ਼ਨ ਦੇਣਾ ਚਾਹੀਦਾ। ਸੋ ਸਾਡੀ ਇਹ ਭਾਵਨਾ ਸੀ, ਜਦੋਂ ਇਹ ਅਕਾਲ ਤਖਤ ਤੋਂ ਸਿਰਜਿਆ ਹੋਇਆ ਪਲੇਟਫਾਰਮ ਹੈ, ਜਿਹਦੀ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਆ, ਉਹਦੀ ਭਾਵਨਾ ਤੇ ਉਹਦਾ ਕਮਿਟਮੈਂਟ ਲੈਵਲ ਆ ਜਿਹੜਾ ਉਹ ਸੰਗਤ ਦੀਆਂ ਨਜ਼ਰਾਂ 'ਚ ਬਹੁਤ ਉੱਚਾ ਔਰ ਸੁੱਚਾ ਹੋਣਾ ਚਾਹੀਦਾ। ਸੋ ਉਸ ਦੇ ਤਹਿਤ ਸਾਡਾ ਉਪਰਾਲਾ ਸੀ ਕਿ ਜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਅਨੁਸਾਰ ਇਹ ਪਲੇਟਫਾਰਮ ਸਿਰਜਿਆ ਗਿਆ ਤਾਂ ਇਹਦੇ ਜਿਹੜੇ ਨੀਤੀ ਹੈ, ਇਹਦੇ ਪ੍ਰੋਗਰਾਮ ਨੇ, ਇਹਦੇ ਏਜੰਡੇ ਨੇ ਉਹ ਬੜੇ ਕਲੀਅਰ ਹੋਣੇ ਚਾਹੀਦੇ ਨੇ। ਉਸ ਦੀ ਭਾਵਨਾ ਨਾਲ ਅਸੀਂ ਪ੍ਰੋਗਰਾਮ ਜਿਹੜੀਆਂ ਦੂਜੀਆਂ ਸਟੇਟਾਂ ਪੰਜਾਬ ਦਾ ਪਾਣੀ ਲੈ ਕੇ ਜਾ ਰਹੀਆਂ, ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਸਟੇਟਾਂ ਦੇ ਜਿਹੜਾ ਪਾਣੀ ਲਿਜਾਣ ਨੂੰ ਲੈ ਕੇ ਕੋਈ ਰਿਓਲਟੀ ਨਾ ਦੇਣ ਨੂੰ ਲੈ ਕੇ ਸਾਡੇ ਵੱਲੋਂ ਸਖਤ ਐਕਸ਼ਨ ਲਿਆ ਜਾਊਗਾ। ਤਾਂ ਹਾਲ ਦੇ ਵਿੱਚ ਜਿਹੜਾ BBMB ਦਾ ਭਾਖੜਾ ਬੋਰਡ ਮੈਨੇਜਮੈਂਟ ਦਾ ਚੇਅਰਮੈਨ ਲਾਇਆ ਹੈ ਜਾਂ ਦੂਜੀਆਂ ਅਦਰ ਸਟੇਟਸ ਨੂੰ ਚੇਅਰਮੈਨ ਲਾਉਣ ਨੂੰ ਲੈ ਕੇ ਗੱਲਬਾਤ ਹੋਈ ਆ, ਤਾਂ ਉਹਦੇ ਉੱਪਰ ਵੱਡੇ ਜਿਹੜੇ ਸਿਆਸਤਦਾਨ ਆ ਜਾਂ ਵੱਡੀਆਂ ਸਿਆਸਤ ਧਿਰਾਂ ਨੇ ਉਹ ਚੁੱਪ ਕਿਉਂ ਨਜ਼ਰ ਆ ਰਹੀਆਂ ਨੇ ਜੀ?
ਦੇਖੋ ਅਸੀਂ ਤਾਂ ਜੋ ਵੀ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਕੋਈ ਗੱਲ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਉਹਦੀ ਪਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਔਰ BBMB ਤੇ ਕੰਟਰੋਲ ਪੰਜਾਬ ਦਾ ਹੀ ਹੋਣਾ ਚਾਹੀਦਾ। ਇਹ ਧੱਕੇ ਨੇ ਕੇਂਦਰ ਦੇ ਸ਼ੁਰੂ ਤੋਂ ਹੋ ਰਹੇ ਨੇ, 1947 ਤੋਂ ਪੰਜਾਬ ਨਾਲ ਹੋ ਰਹੇ ਨੇ। ਸੋ ਅਸੀਂ ਉਹਨਾਂ ਲਈ ਲੜਦੇ ਰਹਿਣਾ ਚਾਹੀਦਾ ਸਾਨੂੰ, ਔਰ ਸਾਡੀ ਪਾਰਟੀ ਇਹਦੇ ਲਈ ਵਚਨਬੱਧ ਹੈ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਾਂਗੇ ਔਰ ਉਹਨੂੰ ਸੰਘਰਸ਼ ਦੇ ਰੂਪ 'ਚ ਵੀ ਕਰਾਂਗੇ। ਪਿਛਲੇ ਜਦੋਂ BBMB ਦੇ ਮਸਲੇ ਦੇ ਉੱਪਰ ਗੱਲਬਾਤ ਹੋਈ ਤਾਂ ਪੰਜਾਬ ਸਰਕਾਰ ਨੇ ਉੱਥੇ ਧਰਨਾ ਲਾਇਆ ਸੀ ਵੀ ਕਿਸੇ ਵੀ ਕੀਮਤ ਤੇ ਅਸੀਂ ਜਿਹੜਾ ਪੰਜਾਬ ਦਾ ਪਾਣੀ ਹੈ ਕਿਸੇ ਪਾਸੇ ਨਹੀਂ ਜਾਣ ਦੇਵਾਂਗੇ, ਪੰਜਾਬ ਤੋਂ ਬਿਨਾਂ ਜਿਹੜਾ ਹੋਰ ਕੋਈ BBMB ਦਾ ਚੇਅਰਮੈਨ ਨਹੀਂ ਲੱਗ ਸਕਦਾ। ਫਿਰ ਪੰਜਾਬ ਸਰਕਾਰ ਵੀ ਇਸ ਵੇਲੇ ਕੋਈ ਐਕਸ਼ਨ ਨਹੀਂ ਕਿਉਂ ਨਹੀਂ ਲੈ ਰਹੀ ਜੀ? ਇਹ ਤਾਂ ਸਵਾਲ ਪੰਜਾਬ ਸਰਕਾਰ ਦਾ ਜੀ, ਉਹਨਾਂ ਨੂੰ ਪੁੱਛੋ ਤੁਸੀਂ। ਕੋਈ ਮਜਬੂਰੀ ਹੋ ਸਕਦੀ ਕਿਸੇ ਤਰ੍ਹਾਂ ਦੀ? ਸੋ ਲੋਕਾਂ ਨੂੰ ਤਾਂ ਇਹੀ ਲੱਗ ਰਿਹਾ ਇਹ ਉਹਨਾਂ ਦੀਆਂ ਮਜਬੂਰੀਆਂ ਨੇ। ਖਾਸ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਣ ਪਰ ਉਹਨਾਂ ਦੇ ਵੱਲੋਂ ਇਹ ਚਿੰਤਨ ਕੀਤਾ ਜਾਂਦਾ ਕਿ ਜਿਹੜੀ ਪੰਜਾਬ ਦੀ ਕੋਈ ਵੀ ਅਜਿਹੀ ਧਿਰ ਜਿਹੜੀ ਪੰਜਾਬ ਦੇ ਮੁੱਦਿਆਂ ਦੇ ਉੱਪਰ ਸੱਤਾ ਵਿੱਚ ਆਵੇ ਤਾਂ ਖਾਸ ਤੌਰ ਤੇ ਪੰਥਕ ਧਿਰਾਂ ਦੇ ਵੱਲੋਂ ਉਮੀਦ ਹੁੰਦੀ ਹੈ, ਜਿਵੇਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਤੁਹਾਡਾ ਪੁਨਰ ਸੁਰਜੀਤ ਅਕਾਲੀ ਦਲ ਹੈ, ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੈ ਜਾਂ ਕੁਝ ਕੁ ਅਜਿਹੀਆਂ ਹੋਰ ਧਿਰਾਂ ਨੇ, ਇਹਨਾਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਅਫੀਸ਼ੀਅਲ ਤੌਰ ਤੇ ਕਦੋਂ ਐਲਾਨ ਹੋਣਾ ਬਾਕੀ ਹੈ ਜੀ? ਦੇਖੋ ਵਾਰਸ ਪੰਜਾਬ ਔਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਗੱਠਜੋੜ ਤਕਰੀਬਨ ਤੈਅ ਹੀ ਹੈ ਔਰ ਉਸ ਸਾਂਝੀ ਮੀਟਿੰਗ 'ਚ ਅਸੀਂ ਉਹਦਾ ਸੰਦੇਸ਼ ਦੇ ਵੀ ਦਿੱਤਾ। ਪਰੰਤੂ ਫਿਰ ਵੀ ਜਦੋਂ ਦੋ ਧਿਰਾਂ ਨੇ ਇਕੱਠੀਆਂ ਹੋਣੀਆਂ ਉੱਥੇ ਕਾਮਨ ਮਿਨੀਮਮ ਪ੍ਰੋਗਰਾਮ ਦੀ ਗੱਲ ਹੈ ਜਾਂ ਹੋਰ ਚੀਜ਼ਾਂ ਨੇ ਉਹ ਸਾਰੀਆਂ ਤੈਅ ਕਰਕੇ ਫਾਈਨਲ ਕਰਕੇ ਬਹੁਤ ਜਲਦੀ ਦੋਨੋਂ ਪਾਰਟੀਆਂ ਦੇ ਪ੍ਰਧਾਨ ਨੇ ਜਿਹੜੇ ਅਨਾਉਂਸ ਕਰ ਦੇਣਗੇ। ਸੋ ਇਹ ਸਾਡਾ ਤਕਰੀਬਨ ਗੁਰੂ ਕਿਰਪਾ ਕਰੇ ਸਾਡੇ ਇਹਦੇ 'ਚ ਕੋਈ ਖੜੋਤ ਨਹੀਂ ਆਊਗੀ। ਅਸੀਂ ਇਹਨੂੰ ਹਰ ਹੀਲੇ ਪੰਥ ਔਰ ਪੰਜਾਬ ਦੇ ਭੱਲੇ ਲਈ ਨੂੰ ਨੇਪਰੇ ਚਾੜਾਂਗੇ ਔਰ ਹੋਰ ਪੰਥਕ ਧਿਰਾਂ ਵੀ ਨੇ ਜਿਹੜੀਆਂ ਮੈਂ ਇੱਥੇ ਨਹੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ, ਉਹਨਾਂ ਨੂੰ ਵੀ ਨਾਲ ਲੈ ਕੇ ਇਹਨੂੰ ਵੱਡੇ ਰੂਪ 'ਚ ਇਹਨੂੰ ਖੜਾ ਕਰਾਂਗੇ ਪਲੇਟਫਾਰਮ। ਸਰਦਾਰ ਮਾਨ ਸਾਹਿਬ ਨਾਲ ਵੀ ਚੱਲੀ ਕਿਸੇ ਤਰ੍ਹਾਂ ਦੀ ਕੋਈ ਗੱਲ? ਚੰਗੀ ਗੱਲ ਹੈ ਜੀ, ਮਾਨ ਸਾਹਿਬ ਵੀ ਸਾਰੇ ਆਉਣ ਤਾਂ ਜੋ ਵੀ ਇਸ ਕਾਮਨ ਮਿਨੀਮਮ ਪ੍ਰੋਗਰਾਮ ਨਾਲ ਸਹਿਮਤ ਹੋ ਜਾਊਗਾ ਸਾਰੇ ਸ਼ਾਮਲ ਹੋਣੇ ਚਾਹੀਦੇ ਨੇ। ਗੱਲਬਾਤ ਚੱਲ ਸਕੀ ਵੈਸੇ ਕੋਈ? ਕਿਉਂ ਨਹੀਂ ਚੱਲ ਸਕਦੀ ਜੀ, ਸਭ ਨਾਲ ਕਰਾਂਗੇ। ਕੀ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਪਿਰਤ ਪਈ ਹੋਈ ਹੈ ਆਟਾ ਦਾਲ ਕਣਕ ਮੁਫਤਖੋਰੀ ਦੀ, ਇਸ ਚੀਜ਼ ਨੂੰ ਲੈ ਕੇ ਵੀ ਤੁਹਾਡੀ ਪਾਰਟੀ ਦਾ ਕੋਈ ਸਟੈਂਡ ਹੈਗਾ ਜੀ? ਕਿਉਂ ਪਈ ਹੋਈ ਹੈ ਪਿਰਤ? ਕਿਉਂਕਿ ਪੰਜਾਬ ਦੇ ਲੋਕਾਂ ਨੂੰ 80 ਤਕਰੀਬਨ ਸਾਲ ਹੋਣ ਵਾਲੇ ਹੋ ਗਏ ਨਾ ਦੇਸ਼ ਦੀ ਆਜ਼ਾਦੀ ਨੂੰ, 79 ਸਾਲ ਹੋ ਚੱਲੇ, 83 ਸਾਲ। ਜੇ ਹਜੇ ਤੱਕ ਵੀ ਇਸ ਲੋਕਾਂ ਦੀਆਂ ਲੋੜਾਂ ਰੋਟੀ ਹੋ ਰਹਿ ਗਈਆਂ, ਆਟਾ ਦਾਲ ਹੀ ਰਹਿ ਗਈ, ਇਹਦੇ ਲਈ ਦੋਸ਼ੀ ਕੌਣ ਹੈ? ਇਹ ਸਰਕਾਰਾਂ ਸਮੇਂ ਦੀਆਂ, ਚਾਹੇ ਸਟੇਟ ਦੀਆਂ ਨੇ ਚਾਹੇ ਦੇਸ਼ ਦੀਆਂ ਨੇ, ਸਾਰੇ ਦੋਸ਼ੀ ਆ। ਗਰੀਬਾਂ ਦਾ ਕਸੂਰ ਨਹੀਂ ਹੈ ਵਿਚਾਰਿਆਂ ਦਾ, ਉਹਨਾਂ ਦੀਆਂ ਲੋੜਾਂ ਹੀ ਨਹੀਂ ਜਦੋਂ ਪੂਰੀਆਂ ਹੋਣੀਆਂ, ਰੋਟੀ ਮਿਲ ਨਹੀਂ ਰਹੀ ਤਾਂ ਸਰਕਾਰਾਂ ਇੱਥੇ ਖੜਾ ਕੇ ਰੱਖਣਾ ਚਾਹੁੰਦੀਆਂ ਨੇ ਉਹਨਾਂ ਨੂੰ। ਸੋ ਉਹ ਲੋੜਵੰਦਾਂ ਨੂੰ ਉਹ ਸਕੀਮਾਂ ਰਹਿਣੀਆਂ ਚਾਹੀਦੀਆਂ ਨੇ ਔਰ ਉਹਨਾਂ ਨੂੰ ਬਿਲਡ ਵੀ ਕਰੋ ਨਾ ਜੀ ਆਰਥਿਕ ਤੌਰ ਤੇ, ਉਹਨਾਂ ਨੂੰ ਰੁਜ਼ਗਾਰ ਵੀ ਦਿਓ, ਕੰਮ ਦੇ ਸਾਧਨ ਵੀ ਦਿਓ, ਨੌਕਰੀਆਂ ਦਿਵਾਓ। ਲੇਡੀਜ਼ ਨੇ ਗਰੀਬ ਘਰਾਂ ਦੀ, ਉਹਨਾਂ ਲਈ ਕੋਈ ਐਸੇ ਸਾਧਨ ਪੈਦਾ ਕਰੀਏ ਜਿਹੜੀਆਂ ਉਹ ਘਰਾਂ 'ਚ ਕੋਈ ਆਪਦਾ ਕੁਝ ਕਮਾ ਸਕਣ, ਸੋ ਜਿਹਦੇ ਨਾਲ ਉਹਨਾਂ ਦੀ ਆਰਥਿਕਤਾ ਖੁਦ ਬ ਖੁਦ ਡਿਵੈਲਪ ਹੋਵੇ। ਤਾਂ ਸਰਕਾਰਾਂ ਜੇ ਸਾਨੂੰ ਰੱਖਣੇ ਉੱਥੇ ਕੀ ਚਾਹੁੰਦੀਆਂ ਨੇ ਵੀ ਇਹ ਲੋਕ ਬਸ ਇਹਨਾਂ ਦਾ ਲੈਵਲ ਇਹੀ ਆ, ਇਹਨਾਂ ਨੂੰ 5 ਕਿਲੋ ਆਟਾ ਦੇ ਦਿਓ ਤੇ 2 ਕਿਲੋ ਦਾਲ ਦੇ ਦਿਓ ਤਾਂ ਬਸ ਇਹਦੇ 'ਤੇ ਸਾਡੇ ਮਗਰ ਫਿਰੀ ਜਾਣ। ਇਵੇਂ ਪੰਜਾਬ ਵਿਕਸਿਤ ਨਹੀਂ ਹੋ ਸਕਦਾ। ਠੀਕ ਹੈ, ਜਿੱਥੇ ਲੋੜ ਹੈ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਔਰ ਉਹਨਾਂ ਨੂੰ ਰੁਜ਼ਗਾਰ ਵੀ ਦਿਓ। ਉਹ ਕਿਉਂ ਨਹੀਂ ਸਾਡੇ ਬਰਾਬਰ ਹੋ ਸਕਦੇ ਦੂਜੇ ਲੋਕਾਂ ਦੇ ਖਿਲਾਫ? ਕਿੰਨਾ ਗੈਪ ਹੈ ਅਮੀਰੀ ਤੇ ਗਰੀਬੀ ਦਾ ਪੰਜਾਬ 'ਚ, ਕਿੰਨਾ ਗੈਪ ਹੈ ਸ਼ਹਿਰਾਂ ਤੇ ਪਿੰਡਾਂ ਦੇ ਜੀਵਨ ਦਾ। ਚੰਡੀਗੜ੍ਹ ਦੀਆਂ ਕੋਠੀਆਂ, ਇੱਕ ਕੋਠੀ ਇੱਕ ਪਿੰਡ ਦੀ ਕੀਮਤ ਦੇ ਮੁੱਲ ਦੀ ਆ। ਫਿਰ ਉਹ ਗੈਪ ਕਦੋਂ ਕਿਹਨੇ ਕਵਰ ਕਰਨੇ ਨੇ? ਕਿ ਉਹੋ ਜਿਹਾ ਲੀਡਰ ਦਿੰਦਾ ਤੁਹਾਨੂੰ ਕੋਈ ਪੰਜਾਬ ਜਿਹੜਾ ਉਹ ਦਰਦ ਨੂੰ ਪਛਾਣਦਾ ਹੋਵੇ? ਸੋ ਉਹ ਦਰਦ ਹੈ ਪੰਜਾਬ ਦਾ, ਉਹਨੂੰ ਸਮਝੋ, ਉਹਨੂੰ ਹੱਲ ਕਰਨ ਲਈ ਯਤਨਸ਼ੀਲ ਹੋਵੋ। ਕੱਲਾ ਆਟਾ ਦਾਲ ਤੇ ਲਾ ਕੇ ਚੰਡੀਗੜ੍ਹ ਦੀਆਂ ਕੋਠੀਆਂ 'ਚ ਬਹਿ ਕੇ ਵੀ 5 ਕਿਲੋ ਕਣਕ ਦੇਤੀ ਤੇ ਤੁਸੀਂ 200 ਕਰੋੜ ਦੀ ਕੋਠੀ 'ਚ ਬੈਠੇ ਹੋ, ਇਹ ਪੰਜਾਬ ਦੀਆਂ ਭਾਵਨਾਵਾਂ ਦੀ ਪ੍ਰਤੀਕ ਨਹੀਂ ਹੈ ਇਹ ਗੱਲ। ਪੰਜਾਬ ਤੇ ਪੰਥ ਦੇ ਹਕੀਕੀ ਮਸਲਿਆਂ ਲਈ ਤੇ 1920 ਚ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਫਿਰ ਅਕਾਲੀ ਦਲ ਦੇ ਵਿੱਚ ਇਦਾਂ ਦਾ ਕੀ ਵਾਪਰ ਗਿਆ ਜੀ ਜਿਹੜਾ ਇਹਨਾਂ ਹਕੀਕੀ ਮਸਲਿਆਂ ਤੋਂ ਲਾਂਭੇ ਹੋਣਾ ਪਿਆ ਉਹਨਾਂ ਨੂੰ? ਜਦੋਂ ਤੋਂ ਅਕਾਲੀ ਦਲ ਧਨਾੜ ਔਰ ਸਰਮਾਏਦਾਰ ਲੋਕਾਂ ਦੇ ਧੱਕੇ ਚੜ੍ਹ ਗਏ, ਜਦੋਂ ਅਸੀਂ ਪਾਰਟੀ ਦਾ ਜਿਹੜਾ ਸਿਧਾਂਤ ਹੀ ਇੱਕ ਤਰ੍ਹਾਂ ਦਾ ਇਹ ਬਣਾ ਲਿਆ ਕਿ ਪੈਸੇ ਦੇਖਣੇ ਨੇ, ਕਿਹਦੇ ਕੋਲ ਪੈਸੇ ਨੇ ਉਹਨੂੰ ਟਿਕਟਾਂ ਦੇਣੀਆਂ ਨੇ ਜਾਂ ਵੱਡੇ ਵੱਡੇ ਸਰਮਾਏਦਾਰ ਧਨਾੜ ਲੋਕਾਂ ਨੂੰ ਦੇਣੀਆਂ ਨੇ, ਸੋ ਉਦੋਂ ਫਿਰ ਸੇਵਾ ਦਾ ਜਿਹੜਾ ਸੰਕਲਪ ਆ ਉਹ ਪਿੱਛੇ ਪੈ ਗਿਆ। ਜਿਹੜੀ ਪੰਥ ਪ੍ਰਸਤੀ ਸੀ, ਸੇਵਾ ਦੀ ਭਾਵਨਾ ਸੀ, ਉਹ ਸਾਰੀ ਅਕਾਲੀ ਦਲ 'ਚੋਂ ਕਿਤੇ ਮਨਫੀ ਹੁੰਦੀ ਗਈ ਔਰ ਅਕਾਲੀ ਦਲ ਦਾ ਰੂਪ ਵੀ ਉਹੋ ਜਿਹਾ ਲੱਗਣ ਲੱਗ ਗਿਆ ਲੋਕਾਂ ਨੂੰ ਜਿਵੇਂ ਦੂਜੀਆਂ ਪਾਰਟੀਆਂ ਸੀ। ਕਿਉਂਕਿ ਪਹਿਲਾਂ ਅਕਾਲੀ ਦਲ ਔਰ ਦੂਜੀਆਂ ਪਾਰਟੀਆਂ ਡਿਫਰੈਂਸ ਬਹੁਤ ਲੋਕਾਂ ਨੂੰ ਨਜ਼ਰ ਆਉਂਦਾ ਸੀ। ਇਹ ਕੁਰਬਾਨੀ, ਤਿਆਗ ਔਰ ਸੇਵਾ ਵਾਲੇ ਲੋਕ ਸੀ। ਸੋ ਇਹਨਾਂ ਲੋਕਾਂ ਨੇ ਇਹਨਾਂ ਨੂੰ ਵੀ ਉਹੋ ਜਿਹੀ ਬਣਾਤਾ
ਉਹੋ ਜਿਹੇ ਬੰਦੇ ਮੂਹਰੇ ਲਿਆ ਕੇ ਪ੍ਰਮੋਟ ਕਰ ਲਏ। ਇਹੀ ਵਖਰੇਵੇਂ ਸੀ ਸਾਡੇ, ਜਿਹਦੇ ਕਰਕੇ ਸਾਨੂੰ ਪਿੱਛੇ ਹਟ ਕੇ ਇਹ ਪਲੇਟਫਾਰਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿਰਜਿਆ ਗਿਆ। ਅਸੀਂ ਉਸ ਤਰ੍ਹਾਂ ਦਾ ਪਲੇਟਫਾਰਮ ਖੜਾ ਕਰਨਾ। ਤੁਸੀਂ ਵੀ ਅਕਾਲੀ ਦਲ ਦੇ ਵਿੱਚ ਰਹੇ ਹੋ ਲੰਬਾ ਸਮਾਂ, ਤੁਸੀਂ ਪਾਵਰ ਦੇ ਵਿੱਚ ਵੀ ਰਹੇ ਹੋ, ਤਾਂ ਜਿਹੜੀਆਂ ਵਧੀਕੀਆਂ ਹੋਈਆਂ ਜਾਂ ਜਿਹੜੇ ਅਸਲੀ ਮੁੱਦਿਆਂ ਤੋਂ ਲਾਂਭੇ ਹੋਏ, ਇਸ ਚੀਜ਼ ਦੀ ਆਲੋਚਨਾ ਕਰਦੇ ਰਹੇ ਹੋ ਪਾਰਟੀ ਦੇ ਵਿੱਚ ਰਹਿ ਕੇ? ਜੀ ਹਰ ਪਾਰਟੀ ਪਲੇਟਫਾਰਮ ਤੇ ਕਰਦੇ ਰਹੇ ਹਾਂ। ਇੱਕ ਅਸੂਲ ਹੁੰਦਾ ਜ਼ਿੰਦਗੀ ਦਾ, ਜਦੋਂ ਤੁਸੀਂ ਪਾਰਟੀ ਦੇ ਵਿੱਚ ਹੋ ਤਾਂ ਤੁਹਾਡਾ ਫਰਜ਼ ਬਣਦਾ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰੋ। ਜਦੋਂ ਬਾਹਰ ਆਉਂਦਾ ਖੁੱਲ੍ਹ ਕੇ ਕਰੋ। ਮੈਂ ਹਰ ਪਾਰਟੀ ਮੀਟਿੰਗ 'ਚ ਤੁਹਾਡੇ ਚੈਨਲ ਤੇ ਕਹਿਣਾ, ਜਿਹੜੀ ਗੱਲ ਸਾਨੂੰ ਨਹੀਂ ਸੀ ਚੰਗੀ ਲੱਗਦੀ ਹਰ ਪਾਰਟੀ ਮੀਟਿੰਗ 'ਚ ਕਹਿੰਦੇ ਰਹੇ ਹਾਂ, ਖੁੱਲ੍ਹ ਕੇ ਕਹਿੰਦੇ ਰਹੇ ਹਾਂ। ਕਿਸੇ ਗੱਲ ਤੋਂ ਕਦੇ ਗਰੇਜ਼ ਨਹੀਂ ਕੀਤਾ। ਸੁਣੇ ਕੋਈ ਨਾ ਸੁਣੇ ਉਹਨਾਂ ਦੀ ਮਰਜ਼ੀ ਹੈ। ਜਦੋਂ ਅਸੀਂ ਲਿਖ ਕੇ ਦੇ ਸਕਦੇ ਹਾਂ ਝੁੰਦਾ ਕਮੇਟੀ ਦੀ ਰਿਪੋਰਟ 'ਚ ਕਿ ਪੰਥ ਔਰ ਪੰਜਾਬ ਵਰਕਰ ਚਾਹੁੰਦੇ ਨੇ ਕਿ ਲੀਡਰਸ਼ਿਪ ਤਬਦੀਲ ਹੋਣੀ ਚਾਹੀਦੀ ਹੈ, ਤੇ ਜਦੋਂ ਅਸੀਂ ਲਿਖ ਕੇ ਦੇ ਸਕਦੇ ਹਾਂ ਫਿਰ ਬੋਲਣਾ ਤਾਂ ਬਹੁਤ ਸੌਖਾ। ਤੁਹਾਡੇ ਅਕਾਲੀ ਦਲ ਦੇ ਵਿੱਚ ਹਮਸਫਰ ਸਾਥੀ ਰਹੇ ਨੇ ਰਣਜੀਤ ਸਿੰਘ ਬ੍ਰਹਮਪੁਰਾ, ਤੇ ਉਹਨਾਂ ਦੇ ਬੇਟੇ ਨੂੰ ਉਸੇ ਖਡੂਰ ਸਾਹਿਬ ਹਲਕੇ ਦੇ ਵਿੱਚ ਜ਼ਿਲ੍ਹਾ ਇੰਚਾਰਜ ਲਾਉਣ ਦੀ ਬਜਾਏ ਕਹਿੰਦੇ ਨੇ ਇੱਕ ਅਜਿਹੇ ਪਰਿਵਾਰ ਨੂੰ ਲਾਤਾ ਜਿਹੜੇ ਪਹਿਲਾਂ ਹੀ ਬਦਨਾਮ ਨੇ ਪਰਚਿਆਂ ਕਰਕੇ। ਉਹਨਾਂ ਨੇ ਬਹੁਤ ਸਾਰੇ ਪਰਚੇ ਪਾਏ ਹੋਏ ਆ। ਤੁਸੀਂ ਬੜੀ ਤਰਾਸਦੀ ਆ ਪੰਜਾਬ ਦੀ ਅਕਾਲੀ ਦਲ ਦੀ ਖਾਸ ਤੌਰ ਤੇ। ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਅਸੀਂ ਸਿਰਫ ਇਹੀ ਸੋਚ ਰਹੇ ਹਾਂ ਵੀ ਸੀਟ ਕਿਵੇਂ ਜਿੱਤੀ ਜਾ ਸਕਦੀ ਹੈ। ਜੇ ਕੋਈ ਗੈਂਗਸਟਰ ਜਿੱਤ ਕੇ ਦੇ ਸਕਦਾ ਤਾਂ ਗੈਂਗਸਟਰ ਨੂੰ ਦੇ ਦਿਓ। ਜੇ ਕੋਈ ਵੱਡਾ ਧਨਾੜ ਅਮੀਰ ਆਦਮੀ ਕੋਈ ਅਰਬਾਂ ਖਰਬਾਂਪਤੀ ਜਿੱਤ ਕੇ ਦੇ ਸਕਦਾ ਉਹਨੂੰ ਦੇ ਦਿਓ। ਕੋਈ ਵਰਕਰ, ਕੋਈ ਪਾਰਟੀ ਦਾ ਸਿਧਾਂਤ, ਕੋਈ ਪਾਰਟੀ ਦੀ ਆਈਡੀਓਲੋਜੀ ਛੱਡਤੀ। ਤੁਸੀਂ ਦੇਖੋ ਤਰਨਤਾਰਨ ਤੋਂ ਚੋਣ ਦਿੱਤੀ, ਉਹ ਵੀ ਉਹ ਜਿਹੜੀ ਬੀਬੀ ਨੂੰ ਦਿੱਤੀ, ਉਹਨਾਂ ਤੇ ਵੀ ਇਲਜ਼ਾਮ ਕਿੱਡੇ ਵੱਡੇ ਸੀ ਉਹਨਾਂ ਦੇ ਹਸਬੈਂਡ ਤੇ। ਹੁਣ ਖਡੂਰ ਸਾਹਿਬ ਵਾਲੀ ਤੁਸੀਂ ਗੱਲ ਕਰ ਰਹੇ ਹੋ, ਫਿਰ ਤੁਸੀਂ ਉਸ ਬੰਦੇ ਨੂੰ ਕਿਉਂ ਨਹੀਂ ਦੇ ਰਹੇ ਜਿਹਦੀ ਵਾਈਫ ਨੂੰ ਦੇ ਰਹੇ ਹੋ? ਜਿਸ ਵਾਈਫ ਦਾ ਤਾਂ ਵਿਚਾਰੀ ਦਾ ਕੋਈ ਰੋਲ ਹੀ ਨਹੀਂ ਹੈ, ਲੜਕੀ ਦਾ ਤਾਂ ਉਹਦਾ। ਜਿਸ ਬੰਦੇ ਦੇ ਮੂੰਹ ਨੂੰ ਟਿਕਟ ਦੇ ਰਹੇ ਹੋ ਫਿਰ ਉਹਨੂੰ ਕਿਉਂ ਨਹੀਂ ਦੇ ਰਹੇ? ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਲੋਕਾਂ ਨੂੰ? ਇਹਦਾ ਮਤਲਬ ਤਾਂ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਹੈ ਨਾ ਵੀ ਉਹ ਬੰਦਿਆਂ ਤੇ ਸਵਾਲ ਨੇ। ਜਿਨ੍ਹਾਂ ਤੇ ਸਵਾਲ ਨੇ ਉਹਦੀ ਵਾਈਫ ਫਿਰ ਜਸਟੀਫਾਈ ਕਿਵੇਂ ਹੁੰਦੀ ਹੈ ਵਿਚਾਰੀ? ਕਮਾਂਡ ਤਾਂ ਉਸੇ ਬੰਦੇ ਨਹੀਂ ਕਰਨੀ ਹੈ ਨਾ ਜੀ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਲੋਕਾਂ ਨੂੰ? ਮੈਂ ਕਹਿੰਦਾ ਅਕਾਲੀ ਦਲ ਦਾ ਜਨਾਜ਼ਾ ਕੱਢਤਾ ਸੀ, ਮਤਲਬ ਜਿਸ ਤਰ੍ਹਾਂ ਦੀ ਪਾਰਟੀ ਸੀ ਜਮਾਂ ਜਲੂਸ ਕੱਢ ਕੇ ਤਰਤਾ। ਬ੍ਰਹਮਪੁਰਾ ਟਕਸਾਲੀ ਪਰਿਵਾਰ ਸੀ। ਰਣਜੀਤ ਸਿੰਘ ਬ੍ਰਹਮਪੁਰਾ ਦੇ ਮੁੰਡੇ ਨੂੰ ਕਿਉਂ ਲਾਂਭੇ ਕਰਤਾ ਜੀ? ਉਹਨੂੰ ਕਿਉਂ ਨਹੀਂ? ਇਸ ਗੱਲ ਨਾਲ ਸਾਨੂੰ ਲੈਣਾ ਦੇਣਾ ਨਹੀਂ। ਉਹਨਾਂ ਦੀ ਪਾਰਟੀ ਆ। ਨਹੀਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਮੁੰਡੇ ਨੂੰ ਦੇਣੀ ਆ, ਨਾ ਦੇਣ, ਕਿਸੇ ਹੋਰ ਨੂੰ ਦੇ ਦੇਣ, ਕਿਸੇ ਵਰਕਰ ਨੂੰ ਦੇਣ, ਪਰ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਨੂੰ ਕਿਉਂ ਦੇਣ? ਇਹ ਸਵਾਲ ਨੇ। ਬੰਦੇ ਦਾ, ਵਿਅਕਤੀ ਦਾ ਗੱਲ ਨਹੀਂ ਹੈ। ਮੈਨੂੰ ਪਾਰਟੀ ਨੇ ਟਿਕਟ ਨਹੀਂ ਦੇਣਾ, ਨਾ ਦੇਵੇ, ਪਰ ਜਿਹਨੂੰ ਦਵੇ ਉਹ ਘੱਟੋ ਘੱਟ ਬਦਨਾਮ ਤਾਂ ਨਾ ਹੋਵੇ। ਝੁੰਦਾ ਸਾਹਿਬ, ਅੰਤ ਦੇ ਵਿੱਚ ਸਵਾਲ ਹੈ ਕਿ ਪਿਛਲੇ ਦਿਨੀ ਸਰਕਾਰ ਨੇ ਬੇਅਦਬੀ ਕਾਨੂੰਨ ਬਣਾਇਆ। ਇਸੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਐਸਜੀਪੀਸੀ ਮੈਂਬਰ ਨੇ ਕਿਰਨਜੋਤ ਕੌਰ, ਉਹਨਾਂ ਦਾ ਪਿਛੋਕੜ ਵੀ ਪੰਥਕ ਰਿਹਾ। ਉਹ ਕਹਿੰਦੇ ਜਿਹੜਾ ਕਾਨੂੰਨ ਸਰਕਾਰ ਲੈ ਕੇ ਆਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਸਿੱਖਾਂ ਨੂੰ ਦੂਰ ਕਰੂਗਾ। ਇਸ ਬਿਆਨ ਦੇ ਮੈਨੇ ਕੀ ਸਮਝੇ ਜਾਣ ਜੀ? ਦੇਖੋ, ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ, ਪਰ ਮੈਂ ਪਹਿਲਾਂ ਵੀ ਇਹ ਗੱਲ ਕਰਕੇ ਹਟਿਆ, ਕਾਨੂੰਨ ਨਾਲ ਇਨਸਾਫ ਨਹੀਂ ਮਿਲਣਾ। ਚੰਗੀ ਗੱਲ ਹੈ, ਉਪਰਾਲਾ ਕੀਤਾ ਉਹਨਾਂ ਨੇ, ਸਰਕਾਰ ਨੇ, ਪਰੰਤੂ ਇਨਸਾਫ ਮਿਲਣਾ ਤੁਹਾਡੀ ਨੀਤੀ ਤੇ ਸੰਜੀਦਗੀ ਕਿੰਨੀ ਹੈ ਤੁਹਾਨੂੰ ਸਜ਼ਾ ਦਿਵਾਉਣ ਲਈ। ਹੁਣ 3 ਸਰਕਾਰਾਂ ਲੰਘ ਗਈਆਂ, ਅਕਾਲੀ ਸਰਕਾਰ ਵੀ ਲੰਘੀ, 15 'ਚ ਬੇਅਦਬੀ ਹੋਈ। ਉਦੋਂ ਬਾਅਦ ਕਾਂਗਰਸ ਨੇ ਉਹਦੇ ਤੇ ਸਰਕਾਰ ਬਣਾਈ ਬੇਅਦਬੀਆਂ ਤੇ, 22 'ਚ ਇਹਨਾਂ ਨੇ ਸਰਕਾਰ ਬਣਾਈ ਉਸੇ ਗੱਲ ਤੇ। ਜਦੋਂ 3 ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ ਇਨਸਾਫ ਦੇ ਸਕੀਆਂ, ਕਾਨੂੰਨ ਬਣਾਤਾ। 4 ਸਾਲ ਤੁਹਾਡੀ ਸਰਕਾਰ ਸੀ, ਤੁਸੀਂ ਇਨਸਾਫ ਕਿਉਂ ਨਹੀਂ ਦੇ ਸਕੇ? ਕਿਹੜੇ ਬੰਦੇ ਚੱਕ ਕੇ ਬੇਅਦਬੀਆਂ 'ਚ ਤੁਸੀਂ ਕਿਸੇ ਨੂੰ ਫਾਂਸੀ ਲਵਾਤੀ ਜਾਂ ਕਿਸੇ ਨੂੰ 10 ਸਾਲ ਉਮਰ ਕੈਦ ਕਰਵਾਤੀ? ਉਹ ਕਿਉਂ ਨਹੀਂ ਕਰ ਸਕੇ? 3 ਸਾਲ ਦੀ ਵੀ ਨਹੀਂ ਕਰਵਾ ਸਕਿਆ ਕਿਸੇ ਨੂੰ, ਜਿਹੜੀ ਕਾਨੂੰਨ ਇਜਾਜ਼ਤ ਦਿੰਦਾ ਸੀ। ਫਿਰ ਵਿਲ ਪਾਵਰ ਕੀ ਹੈ ਤੁਹਾਡੀ? ਕਾਨੂੰਨ ਬਣਾ ਕੇ ਬਾਵਾ ਕੱਟਣ ਦੀ ਗੱਲ ਨਹੀਂ, ਇਕੱਲੀ ਲਾਗੂ ਕਰਨ ਦੀ ਗੱਲ ਹੈ। ਬਿਲਕੁਲ। ਅਕਾਲੀ ਆਗੂ ਇਕਬਾਲ ਸਿੰਘ ਝੁੰਦਾ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਸਾਰੇ ਸੰਜੀਦਾ ਸਵਾਲਾਂ ਨੂੰ ਲੈ ਕੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।